ਪੰਜਾਬੀ ਰੇਡੀਓ ਜਿਵਾਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਜੀਤ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲੈਨਵਰਡ, ਮਨਜੀਤ ਸਿੰਘ ਦੀਵਾਨਾ ਪ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ ਪੰਜਾਬ ਦੇ ਵਿੱਚ ਗਿਣਤੀ ਵੱਧ ਰਹੀ ਆ ਅਤੇ ਕਈ ਥਾਵਾਂ 'ਤੇ ਤਾਂ ਜਿਹੜਾ ਉਹ ਰੈੱਡ ਜ਼ੋਨ ਹੀ ਕਰ ਦਿੱਤਾ ਗਿਆ ਹੈ। ਬਿਲਕੁਲ ਜੀ, ਇਹ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ ਜੀ। ਇਹ ਜਿਹੜੀ 13,000 ਦੇ ਨੇੜੇ ਜਿਹੜੀ ਗਿਣਤੀ ਹੈ ਜੀ ਉਹ ਪਹੁੰਚ ਚੱਲੀ ਆ। 39 ਮੌਤਾਂ ਜਿਹੜੀਆਂ ਉਹ ਹੋ ਗਈਆਂ ਨੇ 24 ਘੰਟਿਆਂ ਦੇ ਵਿੱਚ। ਹੋਰ ਜਿਹੜੀ ਇਹ ਲੋਕਡਾਊਨ ਹੈ ਇਹਦੇ ਵਿੱਚ ਬੇਸ਼ੱਕ ਰਾਹਤ ਦੇਣ ਦੀ ਗੱਲ ਆਖੀ ਗਈ ਆ 20 ਅਪ੍ਰੈਲ ਤੋਂ, ਪਰ ਉਹ ਇੰਨੀ ਕੁ ਕਨਫਿਊਜ਼ਨ ਆ ਉਹਦੇ ਵਿੱਚ, ਕੋਈ ਚੀਜ਼ ਸਮਝ ਨਹੀਂ ਜਿਹੜਾ ਜੀ ਉਹ ਆਉਂਦੀ। ਇਹਦੇ ਵਿੱਚ ਜਿਹੜੇ 3 ਜ਼ੋਨ ਦੇ ਵਿੱਚ ਵੰਡਿਆ ਗਿਆ, ਜਿਹੜਾ ਰੈੱਡ ਜ਼ੋਨ ਹੈ ਇਹਦੇ ਵਿੱਚ 170 ਡਿਸਟ੍ਰਿਕਟ ਨੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਜੀ। ਔਰ ਜਿਹੜੇ ਸਿਹਤ ਮੰਤਰਾਲੇ ਦੇ ਅਨੁਸਾਰ ਬਿਹਾਰ ਦਾ ਸੀਵਾਨ, ਦਿੱਲੀ ਦੇ ਦੱਖਣ ਪੂਰਬੀ ਸ਼ਾਦਰਾ, ਪੱਛਮ ਉੱਤਰੀ ਕੇਂਦਰੀ ਦਿੱਲੀ, ਉੱਤਰ ਪ੍ਰਦੇਸ਼ ਦੇ ਆਗਰਾ, ਨੋਇਡਾ, ਮੇਰਠ, ਲਖਨਊ, ਗਾਜ਼ੀਆਬਾਦ, ਸ਼ਾਮਲੀ, ਫਿਰੋਜ਼ਾਬਾਦ, ਮੁਰਾਦਾਬਾਦ, ਸਹਾਰਨਪੁਰ ਜ਼ਿਲ੍ਹੇ ਜਿਹੜੇ ਨੇ ਇਹ ਕਰੋਨਾ ਆਊਟਬ੍ਰੇਕ ਵਾਲੀ ਰੈੱਡ ਜ਼ੋਨ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕੀਤੇ ਗਏ ਆ। ਸੂਬਿਆਂ ਨੂੰ ਚਿੱਠੀਆਂ ਲਿਖ ਕੇ ਆਪੋ ਆਪਣੇ ਰੈੱਡ, ਔਰੰਜ ਤੇ ਗ੍ਰੀਨ ਜ਼ੋਨ ਦੀ ਸਪਸ਼ਟ ਪਛਾਣ ਕਰਨ ਨੂੰ ਵਾਸਤੇ ਕਿਹਾ ਗਿਆ ਜੀ। ਔਰ ਇਹ ਵੀ ਆਖਿਆ ਗਿਆ ਇਸ ਚਿੱਠੀ ਦੇ ਵਿੱਚ ਕਿ ਜੇ ਸੂਬੇ 'ਚ ਆਉਣ ਤਾਂ ਫਿਊਚਰ ਦੇ ਵਿੱਚ ਕਰੋਨਾ ਦੇ ਕੇਸ ਆਉਣ ਦੇ ਖਦਸ਼ੇ ਨੂੰ ਵੇਖਦਿਆਂ ਕਿਸੇ ਇਲਾਕੇ ਨੂੰ ਔਰੰਜ ਜ਼ੋਨ ਦੇ ਵਿੱਚ ਸ਼ਾਮਲ ਜਿਹੜਾ ਉਹ ਕਰ ਸਕਦੇ ਆ। ਜਿਹੜਾ ਚੰਡੀਗੜ੍ਹ ਹੈ ਉਹ ਵੀ ਇਸ ਹੌਟਸਪੌਟ ਦੇ ਵਿੱਚ ਸ਼ਾਮਲ ਹੈ। ਪੰਜਾਬ ਦਾ ਮੋਹਾਲੀ ਡਿਸਟ੍ਰਿਕਟ ਜਿਹਦੇ ਵਿੱਚ ਜਵਾਹਰਪੁਰ ਜਿਹੜਾ ਜੀ ਉਹ ਹੌਟਸਪੌਟ ਹੈ, ਇਹ ਪੂਰਾ ਮੋਹਾਲੀ ਡਿਸਟ੍ਰਿਕਟ ਉਹਦੇ ਵਿੱਚ ਸ਼ਾਮਲ ਜਿਹੜਾ ਉਹ ਕੀਤਾ ਗਿਆ। ਮੋਹਾਲੀ ਤੋਂ ਇਲਾਵਾ ਪਠਾਨਕੋਟ, ਜਲੰਧਰ ਜਿਹੜੇ ਨੇ ਉਹ ਇਹਦੇ ਵਿੱਚ ਜਿਹੜੇ ਹੌਟਸਪੌਟ ਦੇ ਵਿੱਚ ਸ਼ਾਮਲ ਜਿਹੜੇ ਉਹ ਕੀਤੇ ਗਏ ਆ। ਜਿੱਥੇ 15 ਤੋਂ ਵੱਧ ਕੇਸ ਹੈ ਜੀ, ਜਾਂ ਜਿੱਥੇ ਲਗਾਤਾਰ ਵਾਧਾ ਹੋ ਰਿਹਾ, ਰੁਕਣ ਦਾ ਨਾਮ ਨਹੀਂ ਲੈ ਰਹੇ। ਨਵਾਂ ਸ਼ਹਿਰ ਇਹਦੇ ਵਿੱਚ ਸ਼ਾਮਲ ਹੈ, ਪਰ ਨਵਾਂ ਸ਼ਹਿਰ ਦੇ ਨਾਲ ਇਹ ਚੀਜ਼ ਜ਼ਰੂਰ ਜੁੜੀ ਹੋਈ ਹੈ ਜੀ ਕਿ ਉਹ 19 ਕੇਸ ਜਿਹੜੇ ਸੀਗੇ ਜੀ ਉੱਥੇ ਖੜਾ, ਔਰ ਉਹਦੇ ਵਿੱਚੋਂ ਕੁਝ ਜਿਹੜੇ ਆ ਉਹ ਠੀਕ ਹੋਏ ਆ। ਔਰ ਉਹਨਾਂ ਨੇ ਜਿਹੜਾ ਜੀ ਕਾਫੀ ਹੱਦ ਤੱਕ ਇੱਕ ਜਿਹੜੀ ਉਹ ਮੈਂਟਲ ਤੌਰ ਦੇ ਉੱਤੇ ਬਹੁਤ ਵਧੀਆ ਜਿਹੜਾ ਵੀ ਉਹ ਰੋਲ ਨਿਭਾਇਆ। ਪਰ ਇਹਦੇ ਬਾਵਜੂਦ ਜਿਹੜੇ ਇਹ 170 ਰੈੱਡ ਜ਼ੋਨ ਦੇ ਵਿੱਚ ਆਏ ਆ ਡਿਸਟ੍ਰਿਕਟ, ਇਹ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜਿੱਥੇ 20 ਤਰੀਕ ਤੋਂ ਕੁਝ ਚੀਜ਼ਾਂ ਜਿਹੜੀਆਂ ਉਹ ਖੁੱਲ੍ਹ ਸਕਦੀਆਂ, ਜਿਹਦੇ ਵਿੱਚ ਦੁਕਾਨਾਂ ਨੇ ਸੌਦੇ ਵਾਲੀਆਂ, ਇਹਨਾਂ ਦੇ ਉੱਤੇ ਜਿਹੜੀ ਰਿਸਟ੍ਰਿਕਸ਼ਨ ਹੈ ਇੰਨੇ ਤੋਂ ਇੰਨੇ ਉਹ ਬੰਦ ਹੋਊਗੀ। ਰਿਸਟ੍ਰਿਕਸ਼ਨ ਲੋਕਾਂ ਦੇ ਜਾਣ ਦੇ ਉੱਤੇ ਮਨਾਹੀ ਰਹੂਗੀ। ਪੋਲਟਰੀ ਦੀਆਂ ਦੁਕਾਨਾਂ ਖੁੱਲ੍ਹਣਗੀਆਂ, ਔਰ ਜਿਹੜੀਆਂ ਸਬਜ਼ੀਆਂ ਤੇ ਫਲ ਫਰੂਟ ਵਾਲੀਆਂ ਰੇਹੜੀਆਂ ਉਹਨਾਂ ਨੂੰ ਇਹਦੇ ਵਿੱਚ ਪਰਮਿਸ਼ਨ ਦਿੱਤੀ ਗਈ ਆ। ਨਾਲ ਦੀ ਨਾਲ ਇਹ ਵੀ ਆਖਿਆ ਗਿਆ ਵੀ ਇੱਕ ਵੀ ਸ਼ਿਕਾਇਤ ਆ ਗਈ ਤੇ ਉਹ ਨਾਲ ਦੀ ਨਾਲ ਉਹਨਾਂ ਤੋਂ ਫਿਰ ਦਿੱਤੀ ਹੋਈ ਜਿਹੜੀ ਛੋਟ ਆ ਉਹ ਵਾਪਸ ਲੈ ਲਈ ਜਿਹੜਾ ਜੀ ਉਹ ਜਾਊਗੀ। ਚੰਡੀਗੜ੍ਹ ਦੇ ਵਿੱਚ 21 ਪੋਜ਼ੀਟਿਵ ਨੇ। ਪੰਜਾਬ ਦੇ ਵਿੱਚ ਜਿਹੜੀ ਗਿਣਤੀ ਹੈ ਜੀ ਉਹ 190 ਨੂੰ ਪਹੁੰਚ ਚੁੱਕੀ ਹੋਈ ਆ। ਹਰਿਆਣਾ ਵੀ 190 ਦੇ ਉੱਤੇ ਆ। ਪਰ ਜੇ ਆਪਾਂ ਮੌਤਾਂ ਦੀ ਦਰ ਜਿਹੜੀ ਦੇਖੀਏ ਪਰਸੈਂਟੇਜ ਵਾਈਜ਼, ਉਹ ਪੰਜਾਬ ਦੀ ਬਹੁਤ ਜ਼ਿਆਦਾ ਹੈ। ਜੇ ਪੰਜਾਬ ਤੇ ਹਰਿਆਣਾ ਨੂੰ ਤੁਸੀਂ ਮਿਲਦੇ ਹੋ ਤਾਂ ਇੱਕੋ ਜਿੰਨੇ ਕੇਸ ਨੇ। ਪੰਜਾਬ 'ਚ 13 ਡੈਥ ਹੋ ਚੁੱਕੀਆਂ ਨੇ, ਹਰਿਆਣੇ ਦੇ ਵਿੱਚ 2 ਡੈਥ ਜਿਹੜੀਆਂ ਜੀ ਉਹ ਹੋਈਆਂ ਨੇ। ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਆ ਜੀ ਉਹ ਕੰਮ ਕਰ ਰਹੀ ਜਿਹੜੀ ਉਹ ਦਿਸਦੀ ਆ, ਤੇ ਕਿੱਥੇ ਕਿਹੜਾ ਸਮਾਨ ਪਹਿਲਾਂ ਜਿਹੜਾ ਜੀ ਉਹ ਆ ਗਿਆ। ਜਿਹੜੇ ਭਾਜਪਾ ਰਾਜ ਨੇ, ਜੇ ਉਹਨਾਂ ਦੇ ਨਾਲ ਗੈਰ ਭਾਜਪਾ ਰਾਜਾਂ ਦੇ ਜਿਹੜਾ ਜੀ ਉਹ ਦੇਖੀਏ ਤਾਂ ਤੁਹਾਨੂੰ ਸਿਆਸਤ ਦੇ ਜਿਹੜੇ ਅੰਕੜੇ ਆ ਫਿਰ ਉਹ ਸਮਝ ਆ ਜਾਂਦੇ। ਬਿਲਕੁਲ ਜੀ, ਸਿਆਸਤ ਦੇ ਰੰਗ ਇੱਦਾਂ ਦੀ ਬਿਮਾਰੀ 'ਚ ਹਰੇਕ ਥਾਂ ਹੀ ਦੇਖਣ ਵਾਲੇ ਆ। ਅਤੇ ਗੱਲ ਕਰਦੇ ਹਾਂ ਕਣਕ ਦੀ ਜਿਹੜੀ ਖਰੀਦ ਆ, ਕੁਝ ਕੁ ਥਾਵਾਂ 'ਤੇ ਤਾਂ ਸ਼ੁਰੂ ਹੋ ਗਈ ਹੈ ਅਤੇ ਕੁਝ ਕੁ ਥਾਵਾਂ 'ਤੇ ਹਜੇ ਪਿੱਛੇ ਹੀ ਆ। ਦੇਖੋ, ਇਹ ਜਿਹੜੇ ਪੰਜਾਬ ਦੇ ਸਾਰੇ ਆੜ੍ਹਤੀਏ ਨੇ ਉਹਨਾਂ ਦੇ ਕੋਲੇ ਟੋਕਨ ਨਾ ਪਹੁੰਚ ਕਰਕੇ ਬਹੁਤੀਆਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਉਹ ਸ਼ੁਰੂ ਨਹੀਂ ਹੋ ਸਕੀ। ਸਿਰਫ ਉਹਨਾਂ ਮੰਡੀਆਂ ਦੇ ਵਿੱਚ ਖਰੀਦ ਹੋਈ ਹੈ ਜਿਨ੍ਹਾਂ ਦੇ ਕੋਲੇ ਟੋਕਨ ਇੱਕ ਦਿਨ ਪਹਿਲਾਂ ਪਹੁੰਚ ਗਏ ਸੀਗੇ। ਪੰਜਾਬ ਮੰਡੀ ਬੋਰਡ ਨੇ 6500 ਦੇ ਕਰੀਬ ਟੋਕਨ ਦਿੱਤੇ ਸੀਗੇ ਤੇ ਅੱਗੋਂ ਇਹ ਟੋਕਨ ਕਿਸਾਨਾਂ ਨੂੰ ਦਿੱਤੇ ਗਏ ਆ।
ਟੋਕਨ ਵਾਲੇ ਕਿਸਾਨ ਹੀ ਕਣਕ ਜਿਹੜੀ ਉਹ ਮੰਡੀਆਂ ਦੇ ਵਿੱਚ ਲੈ ਕੇ ਆਏ ਆ। ਮਾਲਵਾ ਖਿੱਤੇ ਦੇ ਜਿਹੜੇ ਜ਼ਿਲ੍ਹੇ ਨੇ ਪਟਿਆਲਾ, ਲੁਧਿਆਣਾ, ਜਿਹੜੇ ਸੰਗਰੂਰ, ਬਠਿੰਡਾ, ਮਾਨਸਾ, ਮੋਹਾਲੀ, ਬਰਨਾਲਾ, ਰੋਪੜ, ਇਹ ਜਿਹੜੇ ਸ਼ਾਮਲ ਨੇ। ਮਾਝਾ ਤੇ ਦੁਆਬਾ ਕਣਕ ਦੀ ਵਾਢੀ ਦੇ ਵਿੱਚ ਪਛੜੇ ਆ। ਹਫ਼ਤੇ ਤੱਕ ਉੱਥੇ ਦੇਰੀ ਹੋ ਸਕਦੀ ਹੈ ਜੀ। ਪਟਿਆਲਾ ਡਿਸਟ੍ਰਿਕਟ ਦੇ ਜਿਹੜੇ ਖਰੀਦ ਕੇਂਦਰ 290 ਨੇ, ਪਰ ਟੋਕਨ ਜਿਹੜੇ ਸਿਰਫ ਘਨੌਰ ਤੇ ਰਾਜਪੁਰਾ ਦੀਆਂ ਮੰਡੀਆਂ ਦੇ 10 ਖਰੀਦ ਕੇਂਦਰਾਂ ਨੂੰ ਦਿੱਤੇ ਗਏ ਆ। ਬਾਕੀ ਮੰਡੀਆਂ ਦੇ ਆੜ੍ਹਤੀਆਂ ਨੂੰ 16 ਤੇ 17 ਅਪ੍ਰੈਲ ਦੇ ਵਾਸਤੇ ਟੋਕਨ ਦਿੱਤੇ ਗਏ ਆ। ਜਿਹੜਾ ਸਿਸਟਮ ਅਪਣਾਇਆ ਗਿਆ ਉਹ ਸਿਸਟਮ ਬਹੁਤ ਸਹੀ ਆ। ਉਹਦੇ ਵਿੱਚ ਕੁਝ ਲੇਟ ਤਾਂ ਜਿਹੜਾ ਹੋ ਸਕਦਾ, ਡਿਲੇ ਹੋ ਸਕਦਾ, ਪਰ ਇਹਦੇ ਵਿੱਚ ਸੇਫਟੀ ਜਿਹੜੀ ਜੀ ਉਹ ਕਾਫੀ ਰਹੂਗੀ, ਕਿਉਂਕਿ ਰਸ਼ ਨਾ ਪਵੇ ਮੰਡੀਆਂ ਵਿੱਚ। ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਸਭ ਕੁਝ ਜਿਹੜੇ ਆੜ੍ਹਤੀਏ ਨੇ, ਕੁਝ ਥਾਵਾਂ ਦੇ ਉੱਤੇ ਆੜ੍ਹਤੀਆਂ ਨੇ ਜਿਹੜਾ ਜੀ ਉਹ ਥ੍ਰੈਟ ਕੀਤਾ ਸਰਕਾਰ ਨੂੰ ਕਿ ਸਾਡੇ ਪਹਿਲੇ ਪੈਸੇ ਬਣਦੇ ਉਹ ਦਿਓ, ਜਾਂ ਉਹਨਾਂ ਦੀਆਂ ਕੁਝ ਮੰਗਾਂ ਨੇ ਇਹ ਕਰੋ, ਨਹੀਂ ਤਾਂ ਅਸੀਂ ਖਰੀਦ ਕੇਂਦਰਾਂ ਦਾ ਬਾਈਕਾਟ ਕਰ ਦਿਆਂਗੇ। ਸਰਕਾਰ ਦੀ ਤਰਫੋਂ ਇੱਕ ਵੱਡਾ ਦਬਕਾ ਇਹਨਾਂ ਨੂੰ ਮਾਰਿਆ ਗਿਆ ਵੀ ਤੁਸੀਂ ਬਾਈਕਾਟ ਕਰਕੇ ਦਿਖਾਓ, ਮਾਮਲੇ ਜਿਹੜੇ ਆ ਜੀ ਉਹ ਤੁਹਾਡੇ ਉੱਤੇ ਦਰਜ ਕੀਤੇ ਜਾਣਗੇ। ਇਹ ਇੱਕ ਚੰਗਾ ਸਟੈਪ ਜਿਹੜਾ ਜੀ ਉਹ ਸਰਕਾਰ ਦਾ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਮੌਕੇ ਦੇ ਉੱਤੇ ਜਦੋਂ ਕਿ ਮਹਾਮਾਰੀ ਫੈਲੀ ਹੋਈ ਆ, ਜਿਹੜੀ ਫਸਲ ਆ ਉਹ ਕਿਸਾਨਾਂ ਦੀ ਰੁਲੇ ਨਾ, ਉਹਦੇ ਵਾਸਤੇ ਅਜਿਹੇ ਦਬਕੇ ਦੀ ਜ਼ਰੂਰਤ ਸੀ। ਇੱਕ ਇਸ ਤਰ੍ਹਾਂ ਦਾ ਦਬਕਾ ਜਿਹੜਾ ਜੀ ਉਹ ਕਿਸਾਨ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਨੂੰ ਵੀ ਪੈਣਾ ਚਾਹੀਦਾ, ਕਿਉਂਕਿ ਉਹ ਵੀ ਜਿੰਦਾਬਾਦ ਮੁਰਦਾਬਾਦ ਕਰਨ ਜ਼ਰੂਰ ਤੁਰ ਪੈਂਦੇ ਆ। ਇਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਦੇ ਉੱਤੇ ਨੇ, ਮੰਗਾਂ ਜਿਹੜੀਆਂ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਨੇ। ਕਿਸੇ ਤਰੀਕੇ ਦੇ ਨਾਲ ਇਹ ਕਣਕ ਜਿਹੜੀ ਆ ਜੀ ਉਹ ਕਿਸਾਨਾਂ ਦੀ ਸੰਭਾਲੀ ਜਾਵੇ। ਇਸ ਵੇਲੇ ਸਭ ਤੋਂ ਵੱਡਾ ਇਸ਼ੂ ਇਹ ਬਣਨਾ ਚਾਹੀਦਾ, ਕਿਉਂਕਿ ਜੇ ਕਿਸਾਨਾਂ ਦੀ ਫਸਲ ਜਿਹੜੀ ਆ ਜੀ ਉਹ ਰੁਲਦੀ ਆ, ਪਹਿਲਾਂ ਹੀ ਮੁਸੀਬਤ ਦੇ ਵਿੱਚ ਘਿਰੇ ਕਿਸਾਨ ਜਿਹੜੇ ਆ ਜੀ ਉਹਨਾਂ ਦਾ ਫਿਰ ਲੱਕ ਜਿਹੜਾ ਜੀ ਉਹ ਟੁੱਟਣਾ ਤੈਅ ਹੋਊਗਾ, ਜੇ ਇਹ ਫਸਲ ਇਹਨਾਂ ਕੁਝ ਲੋਕਾਂ ਦੀ ਵਜ੍ਹਾ ਕਰਕੇ ਰੁਲਦੀ ਆ ਜਿਹੜੇ ਕਿ ਸਿਆਸਤ ਕਰਨ ਨੂੰ ਪਹਿਲ ਦਿੰਦੇ ਆ। ਜੀ ਜੀ ਤੇ ਅੱਗੇ ਗੱਲ ਕਰਦੇ ਆ ਚੰਡੀਗੜ੍ਹ, ਉਹ ਹਾਟ ਸਪਾਟ ਬਣ ਗਿਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਉੱਥੇ ਵੀ ਸਖਤ ਹੋਇਆ। ਬਿਲਕੁਲ ਜੀ, ਜਿਹੜੇ ਪੋਜ਼ਿਟਿਵ ਕੇਸ ਆ ਰਹੇ ਨੇ ਕਰੋਨਾ ਵਾਇਰਸ ਦੇ, ਉਹਦੇ ਕਰਕੇ ਕੇਂਦਰ ਦੀ ਸਰਕਾਰ ਨੇ ਚੰਡੀਗੜ੍ਹ ਨੂੰ ਹਾਟ ਸਪਾਟ ਐਲਾਨ ਦਿੱਤਾ ਜੀ। ਇੱਥੇ ਕਰਫਿਊ ਹੋਰ ਸਖਤ ਕਰਨ ਦੇ ਵਾਸਤੇ ਆਖਿਆ। ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਲੋਕ ਨੇ ਜੀ ਪੜ੍ਹੇ ਲਿਖੇ ਅਖਵਾਉਂਦੇ ਨੇ ਆਪਣੇ ਆਪ ਨੂੰ, ਪਰ ਜੇ ਹਾਲਾਤ ਵੇਖੋ ਪਿਛਲੇ ਦਿਨਾਂ ਦੇ, ਕੋਈ ਸੈਰ ਕਰਨ ਕਿਤੇ ਨਿਕਲਿਆ ਹੈ, ਕੋਈ ਸੈਰ ਕਰਨ ਕਿਤੇ ਨਿਕਲਿਆ ਹੈ। ਜਿਹੜੇ ਇੱਥੇ ਪੁਲਿਸ ਸਟੇਸ਼ਨ ਨੇ ਚੰਡੀਗੜ੍ਹ ਦੇ, ਉਹ ਭਰੇ ਪਏ ਆ ਜੀ ਵਹੀਕਲਸ ਦੇ ਨਾਲ, 4 ਵੀਲਰ ਤੇ 2 ਵੀਲਰ ਦੇ ਨਾਲ, ਜਿਹੜੇ ਕਿ ਕਰਫਿਊ ਦੀ ਉਲੰਘਣਾ ਕਰਨ ਕਰਕੇ ਜ਼ਬਤ ਕੀਤੇ ਗਏ ਆ ਪੁਲਿਸ ਦੇ ਵੱਲੋਂ। ਜਿਹੜੀਆਂ ਖੁੱਲੀਆਂ ਜੇਲ੍ਹਾਂ ਬਣਾਈਆਂ ਗਈਆਂ ਨੇ, ਚੰਡੀਗੜ੍ਹ ਦੇ ਵਿੱਚ ਵੀ ਇੱਕ ਕ੍ਰਿਕਟ ਸਟੇਡੀਅਮ ਹੈ ਜਿਹਨੂੰ ਖੁੱਲੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ, ਉਹ ਭਰੀ ਪਈ ਹੈ। ਉਹਦੇ 'ਚ ਚੰਡੀਗੜ੍ਹੀਏ ਨੇ ਬਹੁਤੇ। ਹੁਣ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਆ ਜੀ ਉਹ ਸਖਤ ਹੋਇਆ। ਅੱਜ ਤੋਂ ਉਹਨੇ ਇਹ ਗੱਲ ਜਿਹੜੀ ਕਹੀ ਹੈ ਕਿ ਜਿਹੜੇ ਲੋਕ ਸੈਰ ਕਰਨ ਦੇ ਵਾਸਤੇ ਸਵੇਰ ਨੂੰ ਨਿਕਲਦੇ ਆ, ਕਰਫਿਊ ਦੀ ਪਰਵਾਹ ਨਹੀਂ ਕਰਦੇ, ਮੰਡੀਆਂ ਦੇ ਵਿੱਚ ਨਿਕਲਦੇ ਆ, ਉਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਆ। ਔਰ ਦੂਸਰਾ ਇਹ ਕਿਹਾ ਗਿਆ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਦੇ ਨਾਮ ਜਨਤਕ ਕੀਤੇ ਜਾਣਗੇ ਕਿ ਇਹ ਆਹ ਲੋਕ ਨੇ ਵੀ ਪੜ੍ਹੇ ਲਿਖੇ, ਜਿਹੜੇ ਕਰਫਿਊ ਦੀ ਕੋਈ ਪਰਵਾਹ ਜਿਹੜੇ ਉਹ ਨਹੀਂ ਕਰ ਰਹੇ। ਚੰਡੀਗੜ੍ਹ ਪ੍ਰਸ਼ਾਸਨ ਨੇ ਡੋਰ ਟੂ ਡੋਰ ਜਿਹੜਾ ਜੀ ਉਹ ਸਕਰੀਨਿੰਗ ਕਰਨ ਦੇ ਹੁਕਮ ਵੀ ਦਿੱਤੇ ਨੇ। ਇਹਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਵੇਂ ਜਿਹੜੇ ਏਰੀਏ ਨੇ ਉਹ ਚੰਡੀਗੜ੍ਹ ਦੇ ਪਾਰਟ ਨੇ, ਪਿੰਡ ਜਿਹੜੇ ਨਾਲ ਲੱਗਦੇ ਆ, ਉਹਨਾਂ ਦੇ ਵਿੱਚ ਵੀ ਸਕਰੀਨਿੰਗ ਕਰਨ ਦੇ ਹੁਕਮ ਦਿੱਤੇ ਗਏ ਆ, ਕਿਉਂਕਿ ਲਗਾਤਾਰ ਗਿਣਤੀ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਵੱਧ ਰਹੀ ਆ। ਜਿਹੜੇ ਲੋਕ ਨੇ ਸਮਝ ਨਹੀਂ ਆਉਂਦੀ ਵੀ ਜੇ ਚੰਡੀਗੜ੍ਹ ਵਰਗੇ ਜਗ੍ਹਾ ਦੇ ਉੱਤੇ ਲੋਕ ਬਾਹਰ ਨਿਕਲਣ ਤੋਂ ਗੁਰੇਜ਼ ਨਹੀਂ ਕਰ ਰਹੇ, ਤੇ ਫਿਰ ਬਾਕੀ ਜਗ੍ਹਾ ਦੇ ਉੱਤੇ ਤੁਸੀਂ ਕੀ ਕਹਿ ਸਕੋਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਚੰਡੀਗੜ੍ਹ ਹਾਟ ਸਪਾਟ ਬਣਨ ਤੋਂ ਬਾਅਦ ਪਟਿਆਲੇ ਦੇ ਵਿੱਚ ਵੀ ਕਹਿੰਦੇ ਡੋਰ ਟੂ ਡੋਰ ਆ ਜਿਹੜੀ ਟੈਸਟਿੰਗ ਸ਼ੁਰੂ ਹੋ ਗਈ ਜੀ। ਐਕਚੁਅਲੀ ਹੋ ਗਈ। ਪਟਿਆਲਾ ਜਿਹੜਾ ਕਿ ਪਹਿਲਾਂ ਹੁਣ ਤੱਕ ਜਿਉਂ ਇਹ ਮਹਾਮਾਰੀ ਸਟਾਰਟ ਹੋਈ ਹੈ ਉਹਦੇ ਤੋਂ ਕੇਸ ਤਾਂ ਇੱਥੇ ਆਏ ਜੀ। ਦੇਸੀ ਮਹਿਮਾਨਦਾਰੀ ਦੇ ਵਿੱਚੋਂ ਇੱਕ ਕੇਸ, ਇੱਕ ਇੱਥੇ ਘਨੌਰ ਦੇ ਨੇੜੇ ਪੈਂਦਾ ਜਿਹੜਾ ਅੰਬਾਲਾ ਦੇ ਵਿੱਚ ਦਾਖਲ ਸੀਗਾ ਜੀ, ਉਹ ਵੀ ਉਹਦਾ ਇਲਾਜ ਸਹੀ ਚੱਲ ਰਿਹਾ। ਜਿਹੜਾ ਦੇਸੀ ਮਹਿਮਾਨਦਾਰੀ ਦੇ ਵਿੱਚੋਂ ਇੱਕ ਨੌਜਵਾਨ ਬਾਹਰੋਂ ਆਇਆ ਸੀਗਾ ਜੀ, ਉਹ ਠੀਕ ਹੋ ਗਿਆ। ਉਹਦੇ ਜਿਹੜੇ ਟੈਸਟ ਨੇ ਉਹ ਨੈਗੇਟਿਵ ਆ ਗਏ ਔਰ ਸੁੱਖ ਦਾ ਸਾਹ ਜਿਹੜਾ ਜੀ ਉਹ ਪ੍ਰਸ਼ਾਸਨ ਨੇ ਲਿਆ। ਐਕਚੁਅਲੀ ਜਿਹੜਾ ਇੱਥੇ ਸਥਿਤ ਰਜਿੰਦਰਾ ਹਸਪੀਟਲ ਆ ਉਹ ਬਹੁਤ ਵੱਡਾ ਉਹਦਾ ਰੋਲ ਹੈ ਜੀ ਇਸ ਸਭ ਕਾਸੇ ਦੇ ਵਿੱਚ।
ਰਜਿੰਦਰਾ ਹਸਪੀਟਲ ਜਿਹਨੂੰ ਕਿ ਲੋਕ ਅਣਗੌਲਿਆ ਕਰ ਛੱਡਦੇ ਸੀ, ਇਸ ਵੇਲੇ ਮਾਲਵਾ ਜਿਹੜੀ ਬੈਲਟ ਹੈ ਉਹ ਬਠਿੰਡੇ ਤੱਕ, ਉੱਥੋਂ ਤੱਕ ਦੇ ਲੋਕਾਂ ਦੇ ਵਾਸਤੇ ਇੱਕ ਬਹੁਤ ਵੱਡਾ ਰੋਲ ਨਿਭਾ ਰਿਹਾ ਹੈ। ਸਰਕਾਰੀ ਹਸਪੀਟਲ ਹੈ ਇਹ ਰਜਿੰਦਰਾ। ਇਹਦੇ ਬਾਵਜੂਦ ਜਿਹੜੇ ਲੋਕ ਫੋਟੋਆਂ ਖਿਚਾਉਣ ਦਾ, ਜਿਨ੍ਹਾਂ ਨੂੰ ਚਾਅ ਜਿਹੜਾ ਦੀ ਉਹ ਚੜਿਆ ਹੋਇਆ ਸੀਗਾ, ਇੱਥੇ ਬੜੇ ਲੋਕਾਂ ਨੇ ਇਹ ਗੱਲ ਕਹੀ, ਤੁਸੀਂ ਰਾਸ਼ਨ ਦੇਣਾ, ਤੁਸੀਂ ਰਾਸ਼ਨ ਦੇ ਦਿਓ ਔਰ ਇਹ ਸੁੱਕਾ ਰਾਸ਼ਨ ਦੇ ਦਿਓ, ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਬਣਾਉਣ ਦਿਓ। ਪਰ ਇਹ ਰਾਜਨੀਤੀ ਕਰਨ ਵਾਲੇ ਜਿਹੜੇ ਨੇ ਜੀ, ਉਹਨਾਂ ਦੀ ਜਿੰਨੀ ਦੇਰ ਤੱਕ ਫੋਟੋ ਨਹੀਂ ਆਉਂਦੀ ਕਿਤੇ, ਉਹਨਾਂ ਨੂੰ ਸਾਹ ਨਹੀਂ ਆਉਂਦਾ। ਉੱਥੇ ਮੀਡੀਆ ਨੂੰ ਸੱਦ ਕੇ ਅੱਜ ਹੁਣ ਇੱਥੇ ਆ ਜਾਓ, ਅਸੀਂ ਇੱਥੇ ਲੰਗਰ ਵੰਡਣਾ, ਅੱਜ ਇੱਥੇ ਆ ਜਾਓ, ਇੱਥੇ ਅਸੀਂ ਲੰਗਰ ਜਿਹੜਾ ਜੀ ਉਹ ਵੰਡਣਾ। ਇਹ ਜਿਹੜਾ ਸਿਲਸਿਲਾ ਸੀਗਾ ਇਹ ਪਟਿਆਲੇ ਦੇ ਵਿੱਚ ਕੁਝ ਲੋੜ ਤੋਂ ਵੱਧ ਸ਼ੁਰੂ ਹੋ ਗਿਆ। ਇਹਦੇ 'ਚ ਕੋਈ ਪਿੱਛੇ ਨਹੀਂ ਸੀਗਾ, ਸਭ ਇੱਕ ਦੂਜੇ ਤੋਂ ਮੂਹਰੇ ਹੋ ਕੇ ਫੋਟੋਆਂ ਖਿਚਾ ਰਹੇ ਸੀ। ਔਰ ਸਭ ਤੋਂ ਮਾੜੀ ਗੱਲ ਇਹਦੇ ਵਿੱਚ ਇਹ ਸੀ ਕਿ ਜਦੋਂ ਕਿਸੇ ਨੂੰ ਰੋਕਦੇ ਟੋਕਦੇ ਸੀ ਵੀ ਭਾਈ ਤੁਸੀਂ ਆਪਣੇ ਮੂੰਹ ਦੇ ਉੱਤੇ ਮਾਸਕ ਪਾਓ, ਆਪਣੇ ਹੱਥਾਂ ਦੇ ਉੱਤੇ ਗਲਵਜ਼ ਪਾਓ, ਕੋਈ ਨਹੀਂ ਸੀ ਜਿਹੜਾ ਜੀ ਕਹਿੰਦਾ। ਅੱਗੋਂ ਸਗੋਂ ਉਹਨਾਂ ਦੀ ਪਿਕਚਰ ਇਹ ਕਰਦੇ ਸਨ ਕਿ ਇੱਥੇ ਕੀ ਹੋ ਚੱਲਿਆ, ਸਾਨੂੰ ਇਹਦੇ ਨਾਲ ਕੀ ਹੋ ਚੱਲਿਆ। ਉੱਥੋਂ ਹੋ ਗਿਆ ਇੱਕ ਵਿਅਕਤੀ ਜਿਹੜਾ ਕਿ ਸ਼ਹਿਰ ਦੇ ਅੰਦਰ ਰਹਿਣ ਵਾਲਾ, ਸਾਡੀ ਕੈਲਾਸ਼ਨਾਥ ਮੁਹੱਲਾ ਪੈਂਦਾ, ਸੈਫਾਬਾਦੀ ਗੇਟ ਹੈ ਇੱਥੇ ਪਟਿਆਲੇ ਦੇ ਵਿੱਚ ਅੰਦਰ, ਇਹਦੀ ਦੁਕਾਨ ਹੈ ਦੀ ਵਿਅਕਤੀ, ਇਹ ਸ਼ਿਵ ਸੈਨਾ ਦੇ ਨਾਲ ਸੰਬੰਧਿਤ ਹੈ। ਇਹ ਉਸ ਟੀਮ ਦਾ ਇੱਕ ਮੈਂਬਰ ਹੈ ਜਿਹਨੇ ਪਿਛਲੇ ਦਿਨਾਂ ਦੇ ਵਿੱਚ 35 ਥਾਂ ਨੇ ਜਿੱਥੇ ਜਾ ਕੇ ਇਹ ਲੰਗਰ ਲਾਏ, ਬਸਤੀਆਂ ਜਾਂਦੀਆਂ ਇਹਦੇ ਵਿੱਚ ਸ਼ਾਮਲ ਨੇ ਔਰ ਉੱਥੇ ਫੋਟੋਆਂ ਜਿਹੜੀਆਂ ਸੀ ਉਹ ਖਿਚਾਈਆਂ ਔਰ ਦੇਖੀਆਂ ਜਾ ਸਕਦੀਆਂ ਨੇ। ਨਾ ਮਾਸਕ ਹੈ, ਨਾ ਗਲਵਜ਼ ਨੇ ਕਿਸੇ ਦੇ ਪਾਏ ਹੋਏ। ਪਰਸੋਂ ਇਹ ਦਾਖਲ ਹੋਇਆ ਰਜਿੰਦਰਾ ਹਸਪੀਟਲ ਦੇ ਵਿੱਚ। ਕੱਲ ਇਹਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਆਈ ਹੈ। ਜਦੋਂ ਪੋਜ਼ਿਟਿਵ ਰਿਪੋਰਟ ਆਈ, ਪਤਾ ਇਹ ਲੱਗਿਆ ਵੀ ਇਹ ਤਾਂ ਉਸ ਟੀਮ ਦਾ ਮੈਂਬਰ ਹੈ ਜਿਨ੍ਹਾਂ ਨੇ 35 ਜਗ੍ਹਾ ਦੇ ਉੱਤੇ ਜਾ ਕੇ ਲੰਗਰ ਵਰਤਾਏ ਆ। ਭਾਜੜਾਂ ਪੈ ਗਈਆਂ ਪ੍ਰਸ਼ਾਸਨ ਨੂੰ। ਸਭ ਤੋਂ ਪਹਿਲਾਂ ਇਹਦੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਲਿਆਂਦੇ ਗਏ। ਉਹਦੀ ਪਤਨੀ ਵੀ ਪੋਜ਼ਿਟਿਵ ਹੈ, ਉਹਦੇ 2 ਬਾਲਗ ਪੁੱਤ ਨੇ ਜੀ ਉਹ ਪੋਜ਼ਿਟਿਵ ਨੇ। ਪੂਰਾ ਪਰਿਵਾਰ ਜਿਹੜਾ ਸੀਗਾ ਜੀ ਉਹ ਫਾਹੇ ਟੰਗਿਆ ਗਿਆ ਇੱਕ ਕਿਸਮ ਦੇ ਨਾਲ। 500 ਦੇ ਕਰੀਬ ਜਿਹੜੇ ਜੀ ਲੋਕ ਨੇ ਜਿਨ੍ਹਾਂ ਨੂੰ ਰਾਤ ਤੱਕ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਗਿਆ ਸੀ। ਜਿਹੜੇ ਲੰਗਰ ਲੈਣ ਵਾਲੇ ਪਰਿਵਾਰ ਹੈ ਉਹਨਾਂ ਦੀ ਗਿਣਤੀ 800 ਦੱਸੀ ਜਾਂਦੀ ਹੈ। 800 ਪਰਿਵਾਰ, ਮੈਂਬਰ ਨਹੀਂ ਜੀ, ਪਰਿਵਾਰ। ਉਹਦੇ ਕਰਕੇ ਇੱਕ ਵੱਡਾ ਵਕਤ ਜਿਹੜਾ ਜੀ ਉਹ ਪੈ ਗਿਆ। ਡਿਪਟੀ ਕਮਿਸ਼ਨਰ ਨੇ ਜਿਹੜੇ ਸੜਕਾਂ ਦੇ ਉੱਤੇ ਲੱਗਣ ਵਾਲੇ ਲੰਗਰ ਨੇ ਉਹਨਾਂ ਦੇ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵਿਅਕਤੀ ਲੰਗਰ ਨਹੀਂ ਵਰਤਾ ਸਕਦਾ। ਇਹ ਕਿਹਾ ਕਿ ਰੈੱਡ ਕਰਾਸ ਦੀ ਇਹ ਡਿਊਟੀ ਹੈ, ਰੈੱਡ ਕਰਾਸ ਹੀ ਇਹ ਲੰਗਰ ਜਿਹੜਾ ਦੀ ਉਹ ਵਰਤਾਊਗਾ, ਹੋਰ ਕਿਸੇ ਨੂੰ ਲੰਗਰ ਵਰਤਾਉਣ ਦੀ ਕੋਈ ਇਜਾਜ਼ਤ ਜਿਹੜੀ ਉਹ ਨਹੀਂ ਗੀ। ਔਰ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਸਕਰੀਨਿੰਗ ਹੈ ਉਹ ਡੋਰ ਟੂ ਡੋਰ ਸਟਾਰਟ ਜਿਹੜੀ ਆ ਉਹ ਕੀਤੀ ਗਈ ਆ। ਔਰ ਜਿਹੜੇ ਕੱਲ ਸਕਰੀਨਿੰਗ ਜਿਹੜੀ ਕੀਤੀ ਗਈ ਆ 97 ਪਰਿਵਾਰਾਂ ਦੀ ਕੀਤੀ ਗਈ ਆ। 500 ਮੈਂਬਰਾਂ ਨੂੰ 14 ਦਿਨਾਂ ਦੇ ਵਾਸਤੇ ਕੁਆਰੰਟਾਈਨ ਕਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਉਹ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣਗੇ। ਕਿੰਨੇ ਇਹਦੇ ਵਿੱਚੋਂ ਅਕਲ ਨੂੰ ਹੱਥ ਮਾਰਦੇ ਆ, ਇਹ ਜਿਹੜੀ ਦੀ ਉਹ ਬਾਅਦ ਵਾਲੀ ਗੱਲ ਹੈ। ਹੁਣ ਜਿਹੜਾ ਜੀ ਅੱਜ ਸਾਰੇ ਪਟਿਆਲੇ ਸ਼ਹਿਰ ਦੇ ਅੰਦਰ ਜਿਹੜੇ ਪੈਂਦੇ, ਨਿਗਮ ਦੇ ਅੰਦਰ ਪੈਂਦੇ, ਪੂਡਾ ਦੇ ਅਧੀਨ ਆਉਂਦੇ ਅਰਬਨ ਸਟੇਟ ਦਾ ਏਰੀਆ ਹੈ, ਇਹਨਾਂ ਸਾਰਿਆਂ ਦੀ ਸਕਰੀਨਿੰਗ ਜਿਹੜੀ ਹੈ ਜੀ ਉਹ ਸਟਾਰਟ ਹੋ ਚੁੱਕੀ ਹੋਈ ਆ। ਔਰ ਜਿਹੜੇ ਇਹ 500 ਅੰਦਰ ਜਿਹੜੇ ਕੀਤੇ ਗਏ ਆ, ਕੁਆਰੰਟਾਈਨ ਕੀਤੇ ਗਏ ਆ, ਉਹਨਾਂ ਦੇ ਟੈਸਟ ਰਿਪੋਰਟਾਂ ਕੀ ਕਹਿੰਦੀਆਂ ਨੇ, ਸਕਰੀਨਿੰਗ ਕੀ ਕਹਿੰਦੀ ਆ, ਇਹ ਆਉਂਦੇ ਦਿਨ ਜਿਹੜਾ ਦੀ ਉਹ ਦੱਸਣਗੇ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨਾ ਬਚਾਓ ਪਹਿਲਾਂ ਪਟਿਆਲੇ ਦੇ ਵਿੱਚ ਸੀਗਾ ਓਨਾ ਹੀ ਘਿਰ ਗਿਆ। ਲੋਕਾਂ ਦੇ ਵਿੱਚ ਰਾਤ ਦੀ ਬਹੁਤ ਵੱਡੀ ਦਹਿਸ਼ਤ ਜਿਹੜੀ ਹੈ ਜੀ ਉਹ ਪਈ ਹੋਈ। ਜੀ ਟੈਸਟਿੰਗ ਪਹਿਲਾਂ ਵੀ ਘੱਟ ਹੋ ਰਹੀ ਸੀ, ਟੈਸਟਿੰਗ ਤੇ ਬਹੁਤ ਹੋਣੀ ਜ਼ਰੂਰੀ ਹੈਗੀ ਆ। ਤੇ ਅੱਗੇ ਗੱਲ ਕਰਦੇ ਆ ਕਿ ਪੁਲਿਸ ਦੀ ਕਰਦੇ ਆ ਕਿ ਜਿਹੜੇ ਮੁਲਾਜ਼ਮ ਪੋਜ਼ਿਟਿਵ ਪਾਏ ਗਏ ਸੀਗੇ ਉਹ ਘਰਾਂ ਨੂੰ ਤੋਰ ਦਿੱਤੇ ਗਏ ਤੇ ਘਰਾਂ ਨੂੰ ਤੋਰ ਕੇ ਤਾਂ ਫਿਰ ਹੋਰ ਜਿਹੜੇ ਆ ਵੀ ਕਹਿੰਦੇ ਹੁੰਦੇ ਮੁਸੀਬਤ ਹੀ ਗਲ ਪਾ ਲਈ ਆ। ਇਹ ਦੇਖੀ ਲੁਧਿਆਣਾ ਦੇ ACP ਸੀਗੇ ਜਿਹੜੇ ਪੋਜ਼ਿਟਿਵ ਪਾਏ ਗਏ ਔਰ ਜਿੱਥੇ ACP ਰਹਿੰਦੇ ਸੀ ਉਹ VIP ਏਰੀਆ ਹੈ ਔਰ ਜਿਹੜੇ ਉਹਦੀ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਸੀਗੇ ਜੀ ਪੰਜਾਬ ਪੁਲਿਸ ਦੇ ਮੁਲਾਜ਼ਮ, ਜਿਹੜੇ ਬਾਕੀ ਉੱਥੇ ਆਫੀਸਰ ਸੀਗੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਜੀ। ਇਤਰਾਜ਼ ਇਸ ਗੱਲੋਂ ਕੀਤਾ ਕਿ ਇਹਨਾਂ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਨਹੀਂ ਰਹਿਣੇ ਚਾਹੀਦੇ ਕਿ ਇਹਨਾਂ ਨੂੰ ਵੀ ਲੱਛਣ ਹੋ ਸਕਦੇ ਆ। ਦੇਖੋ ਹੁੰਦਾ ਤਾਂ ਇਹ ਕਿ ਇਹਨਾਂ ਨੂੰ ਹਸਪੀਟਲ ਦੇ ਵਿੱਚ ਲਿਜਾ ਕੇ ਉਹਨਾਂ ਦੇ ਟੈਸਟ ਕਰਵਾਏ ਜਾਂਦੇ, ਜਾਂ ਜੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਸੀਗਾ, ਉਹਨਾਂ ਨੂੰ ਜਿਹੜਾ ਜੀ ਆਈਸੋਲੇਟ ਕਰਨਾ ਸੀਗਾ, ਤਾਂ ਉਹ ਆਈਸੋਲੇਟ ਸੈਂਟਰ ਜਿਹੜੇ ਬਣਾਏ ਹੋਏ ਆ ਉਹਨਾਂ ਦੇ ਵਿੱਚ ਭੇਜਿਆ ਜਾਂਦਾ। ਇਹਨਾਂ ਨੇ ਆਪਣਾ ਬਚਾਓ ਕਰਨ ਦੇ ਵਾਸਤੇ ਅਫਸਰਾਂ ਨੇ ਕੀ ਕੀਤਾ, ਉਹਨਾਂ ਨੂੰ ਜਿਹੜਾ ਜੀ ਘਰੋਂ ਘਰੀ ਭੇਜਤਾ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਜਾਓ, ਵਾਪਸ ਜਾਓ।
ਔਰ ਜਿਹੜੇ ਪਿੰਡਾਂ ਦੀ ਪੰਚਾਇਤ ਆ ਉਹਨਾਂ ਨੇ ਜਿਹੜਾ ਦੀ ਇਹਦੇ ਉੱਤੇ ਇਤਰਾਜ਼ ਕੀਤਾ ਕਿ ਜੇ ਇਹ ਉਸ ਆਫੀਸਰ ਦੇ ਨਾਲ ਡਿਊਟੀ ਕਰ ਰਹੇ ਸਨ ਤਾਂ ਇਉਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਿਨਾਂ ਟੈਸਟ ਤੋਂ ਕਿਵੇਂ ਭੇਜਿਆ ਜਿਹੜਾ ਜੀ ਉਹ ਜਾ ਸਕਦਾ ਸੀਗਾ। ਜਿਹੜਾ ਲੁਧਿਆਣਾ ਡਿਸਟ੍ਰਿਕਟ ਹੈ ਉਹ ਦਾਅਵਾ ਕਰਦਾ ਹੈ ਕਿ ਉਹਨਾਂ ਦੇ ਕੋਲੇ ਜਿਹੜੇ ਆਈਸੋਲੇਟ ਕਰਨ ਦੇ ਵਾਸਤੇ 2500 ਬਿਸਤਰਿਆਂ ਦਾ ਇੰਤਜ਼ਾਮ ਹੈ। ਇਹਦੇ ਬਾਵਜੂਦ ਪੁਲਿਸ ਨੇ ਜਿਹੜੇ ਕਰੋਨਾ ਵਾਇਰਸ ਪੋਜ਼ਿਟਿਵ ACP ਦੀ ਸੁਰੱਖਿਆ ਦੇ ਵਿੱਚ ਤਾਇਨਾਤ 5 ਜਿਹੜੇ ਮੁਲਾਜ਼ਮ ਸੀਗੇ ਜੀ ਉਹਨਾਂ ਨੂੰ ਪਿੰਡਾਂ ਨੂੰ ਕਿਉਂ ਤੋੜ ਦਿੱਤਾ ਜੀ। ਹੁਣ ਪੁਲਿਸ ਦੇ ਕੋਲੇ ਇਸ ਗੱਲ ਦਾ ਕੋਈ ਢੁਕਵਾਂ ਜਵਾਬ ਨਹੀਂ ਗਾ ਕਿ ਸੂਬੇ ਦੇ 5 ਵੱਖ-ਵੱਖ ਜ਼ਿਲ੍ਹਿਆਂ ਦੇ 5 ਸੁਰੱਖਿਆ ਮੁਲਾਜ਼ਮਾਂ ਨੂੰ ਪਿੰਡ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਖਤਰੇ ਦੇ ਵਿੱਚ ਜਿਹੜਾ ਜੀ ਉਹ ਕਿਉਂ ਪਾ ਦਿੱਤਾ ਜੀ। ਜਦੋਂ ਇਹ ਮਾਮਲਾ ਜਿਹੜਾ ਜੀ ਉਹ ਭਖਿਆ ਤਾਂ ਜਿਹੜੇ ਪੁਲਿਸ ਕਮਿਸ਼ਨਰ ਨੇ ਤੁਹਾਡੇ ਲੁਧਿਆਣੇ ਦੇ ਉਹ ਇਹ ਕਹਿੰਦੇ ਆ ਕਿ ਸੁਰੱਖਿਆ ਮੁਲਾਜ਼ਮਾਂ ਦੇ ਵਿੱਚੋਂ ਕੋਈ ਪੋਜ਼ਿਟਿਵ ਨਹੀਂ ਹੈ, ਉਹ ਸ਼ੱਕੀ ਮਰੀਜ਼ ਨੇ, ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ। ਘਰ ਦੇ ਵਿੱਚ ਉਹਨਾਂ ਦਾ ਸਹੀ ਢੰਗ ਦੇ ਨਾਲ ਧਿਆਨ ਰੱਖਿਆ ਜਾ ਸਕਦਾ ਸੀਗਾ, ਇਹਦੇ ਕਰਕੇ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਆਈਸੋਲੇਟ ਕੀਤਾ ਗਿਆ। ਜਦੋਂ ਕਿ ਜਿਹੜੇ ਥਾਣਾ ਡਿਵੀਜ਼ਨ 8 ਦੇ ਮੁਲਾਜ਼ਮ ਨੇ ਉਹ ਕਹਿੰਦੇ ਨੇ ਕਿ ACP ਦੇ ਰੀਡਰ ਨੇ ਮੁਲਾਜ਼ਮਾਂ ਨੂੰ ਪਿੰਡ ਜਾਣ ਲਈ ਕਿਹਾ ਔਰ ਲੁਧਿਆਣਾ ਦੇ ACP ਜਿਹੜਾ ਸੀਗਾ ਜੀ ਉਹਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਿਹੜਾ ਤਾਇਨਾਤ ਸਟਾਫ ਸੀਗਾ ਉਹਨੂੰ ਜਿਹੜਾ ਜਾਂਚ ਕਰਾਉਣ ਦੇ ਵਾਸਤੇ ਭੇਜਿਆ ਔਰ 8 ਮੁਲਾਜ਼ਮਾਂ ਦੀ ਜਾਂਚ ਤੋਂ ਬਾਅਦ ਉਹਨਾਂ ਨੂੰ 14 ਦਿਨਾਂ ਦੇ ਵਾਸਤੇ ਪਿੰਡਾਂ ਨੂੰ ਭੇਜ ਦਿੱਤਾ। ਇੱਥੋਂ ਇਹ ਸਾਰਾ ਜਿਹੜਾ ਜੀ ਉਹ ਮਾਮਲਾ ਭਖਣਾ ਸ਼ੁਰੂ ਹੋਇਆ ਔਰ ਇਹਨਾਂ ਦੇ ਵਿੱਚੋਂ ਇੱਕ ਮੋਗਾ, ਇੱਕ ਫਿਰੋਜ਼ਪੁਰ, ਇੱਕ ਖੰਨਾ, ਇੱਕ ਸੁਨਾਮ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਜੀ। ਹੁਣ ਇਹ ਜਿਹੜੇ ਮੁਲਾਜ਼ਮ ਨੇ ਉਹ ਆਪਣੀ ਸਿਹਤ ਦੇ ਵਾਸਤੇ ਚਿੰਤਿਤ ਨੇ, ਆਪਣੇ ਪਰਿਵਾਰ ਦੀ ਸਿਹਤ ਦੇ ਵਾਸਤੇ ਚਿੰਤਿਤ ਨੇ, ਪਿੰਡਾਂ ਵਾਲੇ ਇਸ ਗੱਲ ਨੂੰ ਲੈ ਕੇ ਚਿੰਤਿਤ ਨੇ ਕਿ ਜੇ ACP ਤੋਂ ਲਾਗ ਇਹਨਾਂ ਨੂੰ ਲੱਗੀ ਹੋਈ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਇਹ ਜਿਹੜੀ ਆ ਜੀ ਉਹ ਆ ਸਕਦੀ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਉਹ ਜਿਹੋ ਜਿਹੀਆਂ ਗੱਲਾਂ ਉਹ ਕਰ ਰਹੇ ਨੇ ਪਿਛਲੇ ਦਿਨਾਂ ਤੋਂ ਉਹਨਾਂ ਨੇ ਉਹੀ ਗੱਲ ਜਿਹੜੀ ਦੀ ਕੀਤੀ ਹੈ ਕਿ ਇਹ ਗਲਤ ਕਦਮ ਸੀਗਾ ਜੀ। ਜੇ ਗਲਤ ਹੈ ਤੇ ਕਿਹਨੇ ਕੀਤਾ ਉਹ ਕਹਿੰਦੇ ਵੀ ਇਹਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਊਗੀ, ਫਿਰ ਦੇਖਾਂਗੇ ਕਿ ਅਗਲੀ ਕਾਰਵਾਈ ਜਿਹੜੀ ਉਹ ਕਰਨੀ ਬਣਦੀ ਕਿ ਨਹੀਂ। ਜਦੋਂ ਜਾਂਚ ਹੋਊਗੀ ਉਹਦੀ ਰਿਪੋਰਟ ਆਊਗੀ। ਹੁਣ ਸੀਨੀਅਰ ਅਫਸਰਾਂ ਨੂੰ ਕੌਣ ਪੁੱਛੂਗਾ ਕਿ ਉਹਨਾਂ ਨੇ ਇਹ ਗਲਤੀ ਕਿਉਂ ਕੀਤੀ ਹੈ। ਜਦੋਂ ਤੱਕ ਰਿਪੋਰਟ ਆਉਣੀ ਹੈ ਇਹ ਨਹੀਂ ਪਤਾ ਕਿ ਇਹ ਲਾਗ ਜਿਹੜੀ ਹੈ ਜੀ ਜਿੱਥੇ ਜਿੱਥੇ ਉਹ ਗਏ ਨੇ ਉਹਨਾਂ ਥਾਵਾਂ ਦੇ ਉੱਤੇ ਕਿੰਨੀ ਚਲੇ ਜਾਣੀ। ਤਦ ਤੱਕ ਤੇ ਬਹੁਤ ਕੁਝ ਹੋ ਗਿਆ ਹੋਣਾ ਤੇ ਅੱਗੇ ਸ਼੍ਰੋਮਣੀ ਕਮੇਟੀ ਦੀ ਇਹ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਉਡੀਕ ਹੈ ਕੇਂਦਰ ਸਰਕਾਰ ਤੋਂ ਸਸਤੀ ਕਣਕ ਦੀ। ਦੇਖੋ ਪਹਿਲਾਂ GST ਵਾਲਾ ਮਾਮਲਾ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਭੁੱਲ ਗਿਆ ਹੋਵੇ ਕਿ GST ਦਿਓ ਤੇ ਜਿਹੜਾ ਬੜਾ ਧੰਨਵਾਦ ਕੀਤਾ ਗਿਆ ਸੀਗਾ ਜੀ ਕਿ ਅਸੀਂ ਕੇਂਦਰ ਦੀ ਸਰਕਾਰ ਤੋਂ ਇੱਕ ਬਹੁਤ ਵੱਡੀ ਛੋਟ ਲੈ ਲਈ ਆ। GST ਸਾਨੂੰ ਜਿਹੜੀ ਜੀ ਉਹ ਛੋਟ ਮਿਲ ਗਈ, ਉਹਦੇ ਉੱਤੇ ਪਹਿਲਾਂ ਦੇਣੀ ਪੈਂਦੀ ਆ, ਮੁੜ ਕੇ ਤੁਹਾਨੂੰ ਰਿਕੁਐਸਟ ਜਿਹੜੀ ਜੀ ਉਹ ਪਾਉਣੀ ਪੈਂਦੀ ਆ ਤੇ ਫਿਰ ਉਹ ਮਤਲਬ ਕਿ ਕਿਤੇ ਨਾ ਕਿਤੇ ਨਿਰਭਰ ਜਿਹੜਾ ਜੀ ਉਹ ਕਰਾ ਦਿੱਤਾ ਉਹਦੇ ਉੱਤੇ ਕੇਂਦਰ ਦੀ ਸਰਕਾਰ ਦੇ ਉੱਤੇ। ਹੁਣ ਜਿਹੜੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਲੰਗਰ ਸੇਵਾ ਇਹਦੇ ਵਾਸਤੇ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਸਿੱਖ ਸੰਸਥਾਵਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਸਤਾ ਰਾਸ਼ਨ ਮੁਹੱਈਆ ਕਰਨ ਦਾ ਫੈਸਲਾ ਲਿਆ ਗਿਆ। ਇਹਦੇ ਵਾਸਤੇ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਸਾਡੇ ਕੋਲੇ ਕੋਈ ਜਿਹੜੀ ਦੀ ਅਜੇ ਸਮਾਨ ਜਿਹੜਾ ਉਹ ਪਹੁੰਚਿਆ ਨਹੀਂ। ਸ਼੍ਰੋਮਣੀ ਕਮੇਟੀ ਦੇ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਦੱਸਿਆ ਗਿਆ ਕਿ 80 ਗੁਰਦੁਆਰਿਆਂ ਦੇ ਰਾਹੀਂ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ। ਇਹ ਕਿਹਾ ਗਿਆ ਕਿ ਕੇਂਦਰੀ ਕੈਬਨਿਟ ਨੇ ਜਿਹੜੀ ਮਨੁੱਖਤਾ ਦੀ ਸੇਵਾ ਕਰ ਰਹੀ ਸ਼੍ਰੋਮਣੀ ਕਮੇਟੀ ਨੂੰ ਰਾਸ਼ਨ ਜਿਹਦੇ ਵਿੱਚ ਕਣਕ, ਚੌਲ ਤੇ ਹੋਰ ਸਮਾਨ ਸ਼ਾਮਲ ਹੈ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਸਤੇ ਰੇਟ ਤੇ ਮੁਹੱਈਆ ਕਰਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਪਰ ਇਸ ਫੈਸਲੇ ਸੰਬੰਧੀ ਹੁਣ ਤੱਕ ਕੋਈ ਨੋਟੀਫਿਕੇਸ਼ਨ ਜਿਹੜਾ ਜੀ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਕੋਲੇ ਨਹੀਂ ਪਹੁੰਚਿਆ। ਉਹਨਾਂ ਨੂੰ ਉਡੀਕ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਣਕ, ਚੌਲ, ਦਾਲ ਜਿਹੜੇ ਆ ਉਹ ਸਸਤੇ ਰੇਟ ਦੇ ਉੱਤੇ ਮੁਹੱਈਆ ਕਰਵਾਏ ਜਾਣਗੇ। ਗੁਰਦੁਆਰਿਆਂ ਦੇ ਕੋਲੇ ਫਿਲਹਾਲ ਰਾਸ਼ਨ ਦਾ ਤਸੱਲੀ ਬਖਸ਼ ਭੰਡਾਰ ਜਿਹੜਾ ਜੀ ਉਹ ਦੱਸਿਆ ਗਿਆ। ਗੋਬਿੰਦ ਸਿੰਘ ਲੌਂਗੋਵਾਲ SGC ਜਿਹੜੇ ਪ੍ਰਧਾਨ ਨੇ ਉਹਨਾਂ ਨੇ ਦੇਸ਼ ਤੇ ਖਾਸ ਕਰਕੇ ਵਿਦੇਸ਼ ਦੇ ਵਿੱਚ ਵਸੀ ਸੰਗਤ ਨੂੰ ਅਪੀਲ ਕੀਤੀ ਹੈ ਜੀ ਕਿ ਉਹ ਮਾਈਕ ਸਹਾਇਤਾ ਦੇਣ, ਛੇਤੀ ਤੋਂ ਛੇਤੀ ਕਣਕ ਜਿਹੜੀ ਆ ਜੀ ਉਹ ਜ਼ਿਮੀਂਦਾਰਾਂ ਨੂੰ ਦੇਣ ਦੇ ਵਾਸਤੇ ਆਖਿਆ ਗਿਆ ਕਿ ਜਿਹੜੀ ਇਹ ਲੰਗਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਵਰਤਾਇਆ ਜਾ ਰਿਹਾ ਉੱਥੇ ਤੋਟ ਜਿਹੜੀ ਆ ਜੀ ਉਹ ਆ ਸਕਦੀ ਹੈ, ਜਿਹਦੇ ਕਰਕੇ ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਇੱਥੇ ਜਿਹੜੇ ਪੈਸੇ ਪੱਖੋਂ ਤੇ ਕਣਕ ਪੱਖੋਂ ਜਿਹੜੀ ਆ ਜੀ ਉਹ ਮਦਦ ਕੀਤੀ ਜਾਵੇ। ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤੇ ਇਤਿਹਾਸ ਜਿਹੜਾ ਜੀ ਉਹ ਬਿਲਕੁਲ ਵੱਖਰਾ ਹੈ। ਲੰਗਰ ਦੀ ਪ੍ਰਥਾ ਜਿਹੜੀ ਆ ਉਹ ਤੀਸਰੇ ਪਾਤਸ਼ਾਹ
ਗੁਰੂ ਅਮਰਦਾਸ ਤੋਂ ਗੋਇੰਦਵਾਲ ਸਾਹਿਬ ਤੋਂ ਸਟਾਰਟ ਹੁੰਦੀ ਹੈ। ਔਰ ਇਹ ਕਿਹਾ ਜਾਂਦਾ ਕਿ ਗੁਰੂ ਸਾਹਿਬ ਦੀ ਇੱਕ ਪ੍ਰਥਾ ਉੱਥੇ ਰਹੀ ਆ ਕਿ ਜਿੰਨਾ ਆਉਂਦਾ ਸੀ ਉਹ ਉਸ ਦਿਨ ਬਣਾ ਕੇ ਭਾਂਡੇ ਮੂਧੇ ਮਾਰੇ ਜਾਂਦੇ ਸੀ, ਕਿਉਂਕਿ ਉਹ ਇਹ ਦੱਸਣਾ ਚਾਹੁੰਦੇ ਸਨ ਕਿ ਇਹ ਲੰਗਰ ਜਿਹੜਾ ਜੀ ਉਹ ਗੁਰੂ ਦਾ, ਇਸ ਕਰਕੇ ਇਹਦੇ ਵਿੱਚ ਤੋਟ ਨਹੀਂ ਆ ਸਕਦੀ। ਕਿੱਥੋਂ ਆਉਂਦਾ ਇਹ ਕੋਈ ਨਹੀਂ ਜਾਣਦਾ, ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਚੱਲਦਾ। ਇਸ ਜਗ੍ਹਾ ਦੇ ਉੱਤੋਂ ਆ ਰਿਹਾ, ਕਿਵੇਂ ਆਉਂਦਾ, ਇਹਦੇ ਬਾਰੇ ਦੇ ਵਿੱਚ ਨਾ ਕੁਝ ਪਤਾ ਲਾਇਆ ਜਾ ਸਕਦਾ ਨਾ ਲੱਗਿਆ, ਕਿਉਂਕਿ ਜਿਵੇਂ ਇਹ ਆਉਂਦਾ ਉਦਾਂ ਹੀ ਅੱਗੇ ਚੱਲਦਾ। ਜਦੋਂ ਅਧੀਨ ਕਰਨਾ ਹੋਵੇ, ਚਾਹੇ ਉਹ GST ਵਾਲਾ ਮਾਮਲਾ ਹੈ ਤੇ ਚਾਹੇ ਹੁਣ ਸਸਤੀ ਕਣਕ ਵਾਲਾ ਜਿਹੜਾ ਜੀ ਉਹ ਮਾਮਲਾ ਹੈ, ਇਹ ਇੱਕ ਕਿਸਮ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਜੀ ਉਹ ਇਸ ਉੱਚ ਸੰਸਥਾ ਨੂੰ ਢਾਹ ਲਾਉਣ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਨਾ ਲੋਕਾਂ ਨੇ ਕਦੀ ਪਹਿਲਾਂ ਤੋਟ ਜਿਹੜੀ ਆ ਜੀ ਉਹ ਰਹਿਣ ਦਿੱਤੀ ਆ, ਨਾ ਇਹ ਭਾਈਚਾਰਾ ਅੱਗੋਂ ਕਦੇ ਜਿਹੜੀ ਆ ਜੀ ਉਹ ਤੋਟ ਰਹਿਣ ਦੇਊਗਾ। ਉਹਨੂੰ ਅੱਜ ਵੀ ਯਾਦ ਹੈ ਕਿ ਜਿਹੜੇ ਬੋਲ, ਕਣਕ ਦਾ ਬੋਲ ਹੁੰਦਾ ਜਿੱਥੇ ਹੁੰਦੀ ਜੀ ਕਣਕ, ਉਹਦੇ ਵਿੱਚੋਂ ਜਦੋਂ ਲੱਦਣ ਲੱਗਦੇ ਆ, ਬੋਰੀਆਂ ਭਰਨ ਲੱਗਦੇ ਆ, ਤੇ ਪਹਿਲੇ ਪੀਪੇ ਜਿਹੜੇ ਆ ਉਹ ਅੱਜ ਵੀ ਗੁਰਦੁਆਰਿਆਂ ਦੇ ਵਾਸਤੇ ਕੱਢੇ ਜਾਂਦੇ ਆ, ਇਹਨਾਂ ਲੰਗਰਾਂ ਦੇ ਵਾਸਤੇ ਕੱਢੇ ਜਾਂਦੇ ਆ। ਜਿੱਥੇ ਅਜਿਹੀ ਪ੍ਰਥਾ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਅਪੀਲਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਵਿਸ਼ਵਾਸ ਜਿਹੜਾ ਜੀ ਉਹ ਉਹਦੇ ਉੱਤੇ ਰੱਖਣਾ ਚਾਹੀਦਾ ਜਿਹਦਾ ਲੰਗਰ ਹੈ, ਜੇ ਵਿਸ਼ਵਾਸ ਹੈ ਤਾਂ ਜੀ। ਬਿਲਕੁਲ। ਵੈਸੇ ਹੀ ਜਿਹੜੀ ਕਣਕ ਦੀ ਕਟਾਈ ਆ ਮੈਨੂੰ ਲੱਗਦਾ ਲੇਟ ਹੀ ਹੈਗੀ ਆ, ਚੜਾਉਣਗੇ ਲੋਕੀ ਜ਼ਰੂਰ ਦੇਣਗੇ ਜੀ। ਤੇ ਅੱਗੇ ਗੱਲ ਕਰਦੇ ਆ, ਪਿੰਡਾਂ ਦੇ ਲੋਕ ਜਿਹੜੇ ਆ ਸ਼ਹਿਰੀਆਂ ਦੇ ਨਾਲੋਂ ਜ਼ਿਆਦਾ ਸੰਭਲ ਗਏ। ਬਿਲਕੁਲ ਜੀ। ਜਿਹੜੇ ਪਿੰਡਾਂ ਦੇ ਲੋਕ ਨੇ ਐਕਚੁਅਲੀ ਉਹਨਾਂ ਨੇ ਨਾਕਿਆਂ ਦੇ ਰਾਹੀਂ, ਜਿਵੇਂ ਪਿੰਡਾਂ ਦੇ ਰਾਹ ਬੰਦ ਕੀਤੇ ਆ, 8-8 ਘੰਟੇ ਇਹ ਨਾਕਾ ਲਾਉਂਦੇ ਆ। ਇਹਦੇ ਵਿੱਚ ਜਿਹੜੀਆਂ ਔਰਤਾਂ ਦਾ ਵੀ ਵੱਡਾ ਯੋਗਦਾਨ ਆ ਜੀ। ਇਸ ਵੇਲੇ ਔਰਤਾਂ ਵੀ ਇਹਨਾਂ ਨਾਕਿਆਂ ਦੇ ਉੱਤੇ ਖੜੀਆਂ ਨਜ਼ਰ ਆਉਂਦੀਆਂ ਨੇ। ਪਿੰਡ ਦੇ ਵਿੱਚ ਆਉਣ ਵਾਲੇ, ਬਾਹਰਲੇ ਆਉਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਂਦੀ ਆ। ਉਹ ਪਿੰਡ ਦੇ ਵਿੱਚ ਕਿਉਂ ਆਇਆ, ਕਿਹਦੇ ਘਰੇ ਉਹ ਜਾ ਰਿਹਾ, ਕਿਉਂ ਜਾਣਾ ਚਾਹੁੰਦਾ, ਕਿਹੜੇ ਪਿੰਡ ਤੋਂ ਆਇਆ। ਜੇ ਉਹਨਾਂ ਨੂੰ ਲੱਗਦਾ ਕਿ ਕੋਈ ਜ਼ਰੂਰੀ ਕੰਮ ਨਹੀਂ ਤਾਂ ਰੋਕਿਆ ਜਾਂਦਾ ਜੀ। ਜਿਹੜੇ ਕਿ ਇਸ ਵੇਲੇ ਪਿੰਡਾਂ ਦੇ ਵਿੱਚ ਇਹ ਜਿਹੜਾ ਲਾਗ ਹੈ ਉਹਨੂੰ ਫੈਲਣ ਤੋਂ ਰੋਕਣ ਦੇ ਵਿੱਚ ਸਹਾਈ ਹੋ ਰਿਹਾ। ਦੂਜੇ ਪਾਸੇ ਜੇ ਆਪਾਂ ਸ਼ਹਿਰਾਂ ਦੀਆਂ ਮੰਡੀਆਂ ਵੇਖ ਲਈਏ, ਸਵੇਰ ਨੂੰ ਕੁਰਬਲ ਜਿਹੜੀ ਜੀ ਉੱਥੇ ਹੁੰਦੀ ਆ, ਦਿਨੇ ਵੀ 2-2, 3-3 ਜਾਣੇ ਜਿਹੜਾ ਜੀ ਉਹ ਚੜ੍ਹ ਕੇ ਮੋਟਰਸਾਈਕਲਾਂ ਦੇ ਉੱਤੇ ਵੇਖਣ ਬਾਹਰ ਨਿਕਲਦੇ ਆ ਵੀ ਕਰਫਿਊ ਅੱਜ ਕਿਹੋ ਜਿਹਾ ਲੱਗਦਾ। ਥਾਂ ਦੇ ਉੱਤੇ ਵਹੀਕਲ ਜਿਹੜੇ ਆ ਉਹ ਜ਼ਬਤ ਕੀਤੇ ਜਾ ਰਹੇ ਆ ਸ਼ਹਿਰ ਵਾਲਿਆਂ ਦੇ। ਬਠਿੰਡੇ ਦੀਆਂ ਰਿਪੋਰਟਾਂ ਦੇਖ ਲਓ, ਬਠਿੰਡੇ ਦੀਆਂ ਫੋਟੋਆਂ ਦੇਖ ਲਓ, ਜਲੰਧਰ ਦੀਆਂ ਫੋਟੋਆਂ ਦੇਖ ਲਓ, ਵੀਡੀਓਜ਼ ਦੇਖ ਲਓ, ਪਟਿਆਲੇ ਦੀ ਮੰਡੀ ਦੀਆਂ ਵੀਡੀਓਜ਼ ਦੇਖ ਲਓ, ਫੋਟੋਆਂ ਦੇਖ ਲਓ, ਲੁਧਿਆਣੇ ਦੇਖ ਲਓ। ਜੋ ਹਾਲਾਤ ਜਿਹੜੇ ਜੀ ਉਹ ਬਣਦੇ ਆ, ਕਿਸੇ ਤੋਂ ਲੁਕੇ ਛਿਪੇ ਨਹੀਂ। ਜਿਹਨੇ ਕਦੀ ਮੰਡੀ ਚੋਂ ਸਬਜ਼ੀ ਨਹੀਂ ਖਰੀਦੀ ਉਹ ਕਹਿੰਦਾ ਚਲੋ ਸਮਾਂ ਹੈਗਾ, ਇੱਥੇ ਜਿਹੜੀ ਚੀਜ਼ 15 ਰੁਪਏ ਕਿਲੋ ਮਿਲਣੀ ਮੈਨੂੰ 10 ਰੁਪਏ ਕਿਲੋ ਮਿਲ ਜਾਣੀ ਆ। ਉਹ ਕੁਝ ਪੈਸੇ ਬਚਾਉਣ ਦੀ ਖਾਤਰ ਹਰ ਬੰਦਾ ਜਿਹੜਾ ਜੀ ਉਹ ਸਵੇਰ ਨੂੰ ਨਿਕਲਿਆ ਹੋਇਆ। ਉਹ ਜਿਹੜੀਆਂ ਭੀੜਾਂ ਨੇ ਉਹ ਮੁਸ਼ਕਲ ਖੜੀ ਕਰ ਸਕਦੀਆਂ ਨੇ, ਜੋ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਆ। ਪਿੰਡਾਂ ਵਾਲੇ ਲੋਕ ਇਸ ਮਾਮਲੇ ਦੇ ਉੱਤੇ ਸੁਚੇਤ ਆ ਜੀ। ਪੰਜਾਬ ਦੇ ਵਿੱਚ 17 ਹੌਟਸਪੌਟ ਐਲਾਨੇ ਗਏ ਆ ਜਿੱਥੇ ਕਰੋਨਾ ਦਾ ਖਤਰਾ ਚੁਣੌਤੀ ਜਿਹੜਾ ਜੀ ਉਹ ਬਣਿਆ ਹੋਇਆ। ਪਰ ਪੰਜਾਬ ਦਾ ਜਿਹੜਾ ਦਿਹਾਤੀ ਖੇਤਰ ਹੈ ਉਹਦੇ ਵਿੱਚ ਇਹ ਜਿਹੜੇ ਜੀ ਹੌਟਸਪੌਟ ਨਹੀਂ ਹੈਗੇ ਇੱਕ ਕਿਸਮ ਦੇ ਨਾਲ। ਜੇ ਕਰੋਨਾ ਵਾਇਰਸ ਦੇ ਆਪਾਂ ਅੰਕੜਿਆਂ ਨੂੰ ਦੇਖੀਏ ਤਾਂ ਪੰਜਾਬ ਦੇ 13,000 ਪਿੰਡਾਂ ਦੇ ਵਿੱਚੋਂ 23 ਪਿੰਡ ਜਿਹੜੇ ਟੋਟਲ ਪਿੰਡਾਂ ਦੇ 0.17% ਬਾਰੇ 0.17% ਉਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਆ। ਔਰ ਜਿਨ੍ਹਾਂ 'ਚ ਕਰੋਨਾ ਪੋਜ਼ੀਟਿਵ ਕੇਸ ਪਾਏ ਗਏ ਆ ਜਾਂ ਫਿਰ ਮੌਤਾਂ ਹੋਈਆਂ ਨੇ। ਮੋਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ਤੇ ਆ ਜਿੱਥੇ 38 ਪੋਜ਼ੀਟਿਵ ਕੇਸ ਨੇ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ਦੇ ਉੱਤੇ ਆਉਂਦਾ, ਜਿੱਥੋਂ ਗਿਆਨੀ ਬਲਦੇਵ ਸਿੰਘ ਦੀ ਮੌਤ ਦੇ ਨਾਲ ਪੰਜਾਬ ਹਿੱਲ ਗਿਆ ਸੀ। ਪਰ ਇਹਦਾ ਇੱਕ ਦੂਜਾ ਪੱਖ ਹੈ ਪਠਲਾਵੇ ਦਾ, ਜਿਹੜਾ ਕਿਸੇ ਲੰਡੂ ਸਿੰਗਰ ਨੂੰ ਚੇਤੇ ਨਹੀਂ ਆਇਆ ਕਿ ਇਹ ਪਠਲਾਵਾ ਪਿੰਡ ਦੇ ਲੋਕਾਂ ਨੇ, ਨੇੜੇ ਤੇੜੇ ਦੇ ਪਿੰਡਾਂ ਨੇ 14 ਪਿੰਡ ਜਿਹੜੇ ਸੀਲ ਕੀਤੇ ਸੀ। ਹੁਸ਼ਿਆਰਪੁਰ ਡਿਸਟ੍ਰਿਕਟ ਦੇ 9 ਦੇ ਕਰੀਬ ਜਿਹੜੇ ਪਿੰਡ ਸੀਲ ਕੀਤੇ ਸੀ। ਉਹਨਾਂ ਲੋਕਾਂ ਨੇ ਜਿਸ ਸਟਰੋਂਗ ਮਾਨਸਿਕਤਾ ਦਾ ਜਿਹੜਾ ਜੀ ਉਹ ਮੁਜ਼ਾਹਰਾ ਕੀਤਾ, ਜਿਵੇਂ ਇਹ ਲੋਕ ਜਿਹੋ ਜੀ ਮਾਨਸਿਕਤੀ ਚੋਂ ਲੰਘੇ ਪਰ ਇਹਨਾਂ ਲੋਕਾਂ ਨੇ ਇਹ ਲਾਗ ਨੂੰ ਅੱਗੇ ਨਹੀਂ ਵਧਣ ਦਿੱਤਾ, ਉਹ ਕਿਸੇ ਗੀਤ ਦੇ ਵਿੱਚ ਸ਼ਾਮਲ ਅਜੇ ਤੱਕ ਇਹਨਾਂ ਸਿੰਗਰਾਂ ਨੇ ਨਹੀਂ ਕੀਤਾ, ਜਿਨ੍ਹਾਂ ਨੇ ਸਮੁੱਚੇ NRIs ਨੂੰ ਇੱਕ ਵਿਲਨ ਦੇ ਤੌਰ ਦੇ ਉੱਤੇ ਪੇਸ਼ ਕੀਤਾ ਸੀ ਉਸ ਗੀਤ ਦੇ ਵਿੱਚ, ਕਿਉਂਕਿ ਬਲਦੇਵ ਸਿੰਘ ਜਿਹੜਾ ਜੀ ਉਹ ਬਾਹਰੋਂ ਜਾ ਕੇ ਆਇਆ ਸੀ। ਪੰਜਾਬ ਦੇ ਕੁੱਲ 148 ਬਲਾਕ ਨੇ, ਇਹਦੇ ਵਿੱਚੋਂ ਕਰੋਨਾ ਕੇਸ ਸਿਰਫ 20 ਬਲਾਕਾਂ ਤੱਕ ਸੀਮਿਤ ਹੈ, ਜਿਹੜਾ ਟੋਟਲ ਦਾ 13.51% ਜਿਹੜਾ ਉਹ ਬਣਦਾ। ਦਿਹਾਤੀ ਪੰਜਾਬ ਦੀ ਆਬਾਦੀ 2 ਕਰੋੜ ਹੈ। 23 ਪਿੰਡਾਂ ਦੇ ਕਰੀਬ 1.5 ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਪੰਜਾਬ ਦੇ 161 ਕਸਬਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਵਾਲੇ 13 ਸ਼ਹਿਰ ਨੇ। ਜੇ ਆਬਾਦੀ ਦੇ ਹਿਸਾਬ ਨਾਲ ਲਾਈਏ ਤਾਂ 8.7%। ਔਰ ਪੰਜਾਬ ਦੀ ਮੌਜੂਦਾ ਕੁੱਲ ਆਬਾਦੀ 3 ਕਰੋੜ 12 ਲੱਖ ਦੇ ਕਰੀਬ ਹੈ। ਆਬਾਦੀ ਦੇ ਲਿਹਾਜ਼ ਦੇ ਨਾਲ 6,000 ਦੀ ਆਬਾਦੀ ਪਿੱਛੇ ਕਰੋਨਾ ਦਾ ਇੱਕ ਸ਼ੱਕੀ ਕੇਸ ਹੈ।
ਪੰਜਾਬ ਦੇ ਵਿੱਚ ਹੁਣ ਤੱਕ 5193 ਸ਼ੱਕੀ ਕੇਸ ਨੇ, 188 ਪੋਜ਼ਿਟਿਵ ਨੇ, 13 ਮੌਤਾਂ ਹੋਈਆਂ ਨੇ। 4 ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ ਇਸ ਅਲਾਮਤ ਤੋਂ ਬਚੇ ਹੋਏ ਆ। ਇਹਨਾਂ ਜ਼ਿਲ੍ਹਿਆਂ ਦੇ 2135 ਪਿੰਡ ਫਿਲਹਾਲ ਇਸ ਲਾਗ ਤੋਂ ਦੂਰ ਨੇ। ਡਿਸਟ੍ਰਿਕਟ ਮਾਨਸਾ, ਫਰੀਦਕੋਟ, ਮੁਕਤਸਰ ਤੇ ਅੰਮ੍ਰਿਤਸਰ ਦੇ 1657 ਪਿੰਡਾਂ ਦੇ ਵਿੱਚ ਕੋਈ ਪੋਜ਼ਿਟਿਵ ਕੇਸ ਨਹੀਂ ਗਾ। ਇਹਨਾਂ ਜ਼ਿਲ੍ਹਿਆਂ ਦੇ 5 ਸ਼ਹਿਰਾਂ ਦੇ ਵਿੱਚ ਪੋਜ਼ਿਟਿਵ ਕੇਸ ਪਾਏ ਗਏ ਆ। ਕੋਰੋਨਾ ਨੂੰ ਹਲਕੇ ਦੇ ਵਿੱਚ ਲੈਣ ਦਾ ਸਮਾਂ ਤਾਂ ਨਹੀਂ, ਪਰ ਇੰਨਾ ਜ਼ਰੂਰ ਹੈ ਲੋਕ ਡਰੇ ਹੋਏ ਆ। ਕਿਸੇ ਕਿਸਮ ਦੀ ਕੋਈ ਜਿਹੜੀ ਟੈਸਟਿੰਗ ਆ ਉਹਦੀ ਸਹੂਲਤ ਇੱਥੇ ਹੈ ਨਹੀਂ, ਸਹੀ ਸੇਵਾ ਤਾਂ ਨਹੀਂ ਲਾਇਆ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਪਿੰਡਾਂ ਵਾਲੇ ਸ਼ਹਿਰਾਂ ਵਾਲਿਆਂ ਦੇ ਨਾਲੋਂ ਜ਼ਿਆਦਾ ਸੁਚੇਤ ਦਿਸ ਰਹੇ। ਜੀ, ਤੇ ਅੱਗੇ ਗੱਲ ਕਰਦੇ ਆ ਜੰਮੂ ਕਸ਼ਮੀਰ ਦੀ। ਉੱਥੇ ਜਿਹੜੇ ਸਰਹੱਦੀ ਇਲਾਕੇ ਆ ਉਹਨਾਂ ਨੂੰ ਦੋਹਰੀ ਮਾਰ ਪੈ ਰਹੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੇ ਜੰਮੂ ਕਸ਼ਮੀਰ ਵਾਲੇ ਜੀ, ਉਹਨਾਂ ਦਾ ਤਾਂ ਜਿਹੜਾ ਇਹ ਲਾਕਡਾਊਨ ਹੀ ਬੜਾ ਲੰਬਾ ਹੋ ਗਿਆ ਨਾ। ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕਈ ਮਹੀਨਿਆਂ ਤੋਂ ਜਿਹੜਾ ਜੀ ਉਹ ਬੈਠੇ ਆ। ਜਿਹੜੇ ਬਜ਼ੁਰਗ ਨੇ ਉਹ ਦਵਾਈਆਂ ਤੋਂ ਦੇਰ ਤੋਂ ਤਰਸ ਰਹੇ ਆ। ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਜੀ ਉਹ ਸਿੱਧੀ ਇਹਦੇ ਨਾਲ ਉਹਦੇ ਉੱਤੇ ਇੰਪੈਕਟ ਪੈ ਰਿਹਾ। ਇਹ ਕਿਹਾ ਜਾ ਰਿਹਾ ਕਿ ਆਨਲਾਈਨ ਕਰ ਲਓ, ਉੱਥੇ 2G ਚੱਲਦਾ, 4G ਚੱਲੂਗਾ ਜਾਂ ਨਹੀਂ, ਨੈਟ ਤੋਂ ਹੀ ਹੋਣਾ ਨਾ ਪੜ੍ਹਾਈ ਜਿਹੜੀ ਆ, ਡਾਊਨਲੋਡ ਹੋਣਾ। ਇਹ ਬੱਚੇ ਜਿਹੜੇ ਸੀਗੇ ਜੀ ਪਹਿਲਾਂ ਵੱਡੇ ਸ਼ਹਿਰਾਂ ਤੱਕ ਪਹੁੰਚਦੇ ਸੀਗੇ ਵੀ ਉੱਥੋਂ ਜਾ ਕੇ ਡਾਊਨਲੋਡ ਕਰ ਲਿਆਈਏ। ਲਾਕਡਾਊਨ ਫੇਰ ਹੋ ਗਿਆ, ਸਾਰੀਆਂ ਜਿਹੜੀਆਂ ਸਰਵਿਸਿਜ਼ ਵੀ ਬੰਦ ਹੋ ਗਈਆਂ, ਟ੍ਰੇਨ ਬੰਦ ਹੋ ਗਈਆਂ, ਬੱਸਾਂ ਬੰਦ ਹੋ ਗਈਆਂ, ਟੈਕਸੀਆਂ ਬੰਦ ਹੋ ਗਈਆਂ। 2G ਦੇ ਵਿੱਚ ਡਾਊਨਲੋਡ ਨਹੀਂ ਹੁੰਦਾ। ਇਹ ਮਾਮਲਾ ਜਿਹੜਾ ਜੀ ਹੈਗਾ ਸੁਪਰੀਮ ਕੋਰਟ ਦੇ ਵਿੱਚ ਅਜੇ ਵਿਚਾਰ ਅਧੀਨ ਹੁੰਦਾ ਜਾਂ ਨਹੀਂ ਹੁੰਦਾ, ਉਹਦੇ ਉੱਤੇ ਅਸਰ ਜਿਹੜਾ ਜੀ ਉਹ ਪੈ ਰਿਹਾ। ਹੁਣ ਲਾਕਡਾਊਨ ਜਿਹੜਾ ਜੀ ਉਹ ਦੁਬਾਰਾ ਤੋਂ ਸਟਾਰਟ ਹੋ ਗਿਆ। ਸਾਰੇ ਕੋਰੋਨਾ ਵਾਇਰਸ ਦੇ ਖਤਰੇ ਤੇ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਜਿਹੜੀ ਗੋਲਾਬਾਰੀ ਆ, ਉਹਦੇ ਕਰਕੇ ਜਿਹੜੇ ਸਰਹੱਦ ਦੇ ਨੇੜੇ ਰਹਿੰਦੇ ਜੰਮੂ ਕਸ਼ਮੀਰ ਦੇ ਪਿੰਡਾਂ ਦੇ ਹਾਲਤ ਬੇਹੱਦ ਵਿਗੜਨੇ ਜਿਹੜੇ ਜੀ ਉਹ ਹੋ ਗਏ ਆ। ਇੱਥੇ ਜਿਹੜੀ ਗੋਲੀ ਆ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਜੀ ਉਹ ਚੌਂਕੀਆਂ ਦੇ ਉੱਤੇ ਚੱਲ ਰਹੀ ਹੈ। 2 ਦਰਜਨ ਘਰਾਂ ਦਾ ਨੁਕਸਾਨ ਜਿਹੜਾ ਜੀ ਉਹ ਹੋ ਗਿਆ ਇਸ ਗੋਲਾਬਾਰੀ ਦੇ ਵਿੱਚ। ਕੁਪਵਾੜਾ, ਪੁੰਛ, ਰਾਜੌਰੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਜੀ ਇਹ ਗੋਲੀਬਾਰੀ ਹੋ ਰਹੀ ਆ। ਜਿਹੜੇ ਇੱਧਰਲੇ ਉਹਨਾਂ ਦੇ ਉੱਤੇ ਦੋਸ਼ ਲਾਈ ਜਾਂਦੇ ਆ, ਉਧਰਲੇ ਇਹਨਾਂ ਦੇ ਉੱਤੇ ਦੋਸ਼ ਜਿਹੜਾ ਜੀ ਲਾਈ ਜਾਂਦੇ ਆ। ਪਾਕਿਸਤਾਨ ਦੇ ਵੱਲੋਂ ਜਿਹੜੀ ਕੀਤੀ ਗਈ ਗੋਲਾਬਾਰੀ ਕਰਕੇ ਕੁਪਵਾੜਾ ਦੇ ਵਿੱਚ 3 ਜਾਨਾਂ ਗਈਆਂ ਜੀ, ਜਿਹਦੇ ਕਰਕੇ ਇਸ ਪਿੰਡਾਂ ਦੇ ਵਿੱਚ ਖਤਰਾ ਜਿਹੜਾ ਉਹ ਵੱਧ ਗਿਆ। ਪੁੰਛ ਡਿਸਟ੍ਰਿਕਟ ਦੇ ਵਿੱਚ ਜਿਹੜੇ ਦੀ ਰਹਿਣ ਵਾਲੇ ਲੋਕ ਨੇ ਉਹ ਡਰੇ ਪਏ ਆ ਜੀ, ਨਾ ਉਹ ਦਿਨੇ ਬਾਹਰ ਨਿਕਲ ਸਕਦੇ ਆ, ਰਾਤ ਨੂੰ ਤਾਂ ਬਾਹਰ ਨਿਕਲਣਾ ਕੀ ਆ। ਰਾਤ ਨੂੰ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਹ ਨਹੀਂ ਪਤਾ ਕਿ ਗੋਲੀਬਾਰੀ ਕਿਸ ਪਾਸੇ ਤੋਂ ਜਿਹੜੀ ਆ ਜੀ ਉਹ ਸ਼ੁਰੂ ਹੋ ਜਾਣੀ ਹੈ ਤੇ ਉਹਨਾਂ ਦੀ ਜਾਨ ਜਿਹੜੀ ਦੋਨਾਂ ਪਾਸਿਆਂ ਤੋਂ ਕਸੂਤੀ ਸਥਿਤੀ ਦੇ ਵਿੱਚ ਜਿਹੜੀ ਆ ਜੀ ਉਹ ਫਸੀ ਹੋਈ ਹੈ। ਇੱਥੇ ਜਿਹੜੇ 14 ਦਿਨ ਦਾ ਲਾਕਡਾਊਨ ਸੀਗਾ ਜੀ, ਉਹਨੂੰ ਜਿਸ ਤਰੀਕੇ ਦੇ ਨਾਲ ਲੋਕ ਜਿਹੜਾ ਜੀ ਉਹ ਤੰਗ ਆ ਗਏ ਜਾਂ ਸੜਕਾਂ ਦੇ ਉੱਤੇ ਨਿਕਲਣੇ ਸ਼ੁਰੂ ਹੋ ਗਏ ਵੱਖ-ਵੱਖ ਸੂਬਿਆਂ ਦੇ ਵਿੱਚ, ਉਹਦੀਆਂ ਖਬਰਾਂ ਆਪਾਂ ਕਈ ਦੇਖੀਆਂ ਨੇ। ਪਰ ਜੇ ਤੁਸੀਂ ਇਸ ਸੂਬੇ ਦੇ ਜਿਹੜੇ ਲੋਕ, ਜਿਹੜਾ ਕਿ ਹੁਣ ਯੂਨੀਅਨ ਟੈਰੀਟਰੀ ਬਣ ਗਿਆ, ਸੂਬਾ ਤਾਂ ਰਿਹਾ ਨਹੀਂ, ਉਹ ਜੇ ਉਹਨਾਂ ਨੂੰ ਦੇਖੋ ਤਾਂ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਕਿ ਕਿੰਨੇ ਮਹੀਨੇ ਹੋ ਗਏ ਇਹਨਾਂ ਲੋਕਾਂ ਨੂੰ ਇਸ ਲਾਕਡਾਊਨ ਦੇ ਵਿੱਚ ਅੰਦਰ ਤਾੜਿਆਂ ਨੂੰ, ਜਿਨ੍ਹਾਂ ਨੂੰ ਸ਼ਾਇਦ ਇਹ ਭੁੱਲ ਭੁਲਾ ਹੀ ਗਿਆ ਹੋਵੇ ਕਿ ਬਾਹਰਲੀ। ਬਿਲਕੁਲ ਜੀ, ਲੋਕ ਆਵਾਜ਼ ਚੁੱਕਣੋਂ ਵੀ ਹਟ ਗਏ। ਇਹਨਾਂ ਲਈ ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।